ਰਮਨ ਜੀ ਇੰਡਸਟਰੀ ਦੇ ਵਿੱਚ ਜਿਹੜਾ ਇਸ ਟਾਈਮ ਕੀ ਜਿਹੜੀ ਸਿਚੁਏਸ਼ਨ ਆ ਖਾਸ ਕਰਕੇ ਰੇਟਸ ਵਗੈਰਾ ਨੂੰ ਲੈ ਕੇ ਕਿੱਦਾਂ ਆ ਕਿਉਂਕਿ ਹੁਣ ਕਿਉਂਕਿ ਸੀਰੀਅਲਸ ਦਾ ਜਿਹੜਾ ਮਸਲਾ ਉਹ ਕੱਲਾ ਕੈਲੀਫੋਰਨੀਆ ਤੱਕ ਨਹੀਂ ਓਬਵੀਅਸਲੀ ਕਿਉਂਕਿ ਨੇਸ਼ਨ ਵਾਈਡ ਡੀਓਟੀ ਦੇ ਅੰਡਰ ਆਉਂਦਾ ਆ। ਆਪਾਂ ਇੰਡੀਆਨਾ 'ਚ ਵੀ ਦੇਖ ਰਹੇ ਸੀ, ਉੱਥੇ ਵੀ ਲੋਕ ਕਾਫੀ ਇਸ ਮੁੱਦੇ ਨੂੰ ਜਿਹੜਾ ਉਹ ਉਸ ਦੇ ਉੱਤੇ ਚਰਚਾ ਕਰ ਰਹੇ ਆ, ਗੱਲਬਾਤ ਕਰ ਰਹੇ ਆ। ਵਫਦ ਵੀ ਕਹਿੰਦੇ ਵੀ ਮਿਲੇ ਹੈਗੇ ਆ ਉਹਨਾਂ ਜਿਹੜੇ ਟਰੱਕਰਸ ਦੇ ਜਾ ਕੇ ਉੱਥੋਂ ਦੇ ਗਵਰਨਰ ਨੂੰ। ਸੋ ਕੀ ਸਿਚੁਏਸ਼ਨ ਹੈਗੀ ਹੈ ਇੰਡਸਟਰੀ ਦੀ ਇਸ ਨੂੰ ਲੈ ਕੇ? ਕੀ ਡਰਾਈਵਰਸ ਫੁੱਲ ਨੇ, ਪੂਰੇ ਆ? ਕੋਈ ਰੌਲਾ ਰੱਪਾ ਤਾਂ ਨਹੀਂ ਇਸ ਚੀਜ਼ ਦੇ ਵਿੱਚ ਵੀ ਡਰਾਈਵਰਸ ਦੀ ਘਾਟ ਵਾਲਾ ਮਸਲਾ ਬਣੂਗਾ? ਦੇਖੋ, ਗੱਲ ਏਦਾਂ ਆ ਕਿ ਇਹ ਜਿਹੜੀ ਸਿਚੁਏਸ਼ਨ ਹੈਗੀ ਆ, ਇਹ ਜਿਹੜੇ ਮਸਲੇ ਹੈਗੇ ਆ, ਇਹ ਉਵੇਂ ਰਿਐਕਸ਼ਨ ਨਹੀਂ ਹੁੰਦਾ ਜਿਵੇਂ ਕਿ ਆਪਣਾ ਇਸ ਵੇਲੇ ਵਾਰ ਦੇ ਵਿੱਚ ਰਿਐਕਸ਼ਨ ਹੋ ਰਿਹਾ ਕਿ ਉੱਧਰ ਬੰਬ ਡਿੱਗਦਾ ਤੇ ਇੱਧਰ ਆਪਣੇ ਪੰਪ ਦੇ ਉਸੇ ਪ੍ਰਾਈਸ ਉੱਤੇ ਚਲੀ ਜਾਂਦੀ ਆ। ਸੋ ਇਦਾਂ ਦਾ ਰਿਐਕਸ਼ਨ ਤਾਂ ਨਹੀਂ ਅਜੇ ਹੈਗਾ ਇੰਡਸਟਰੀ ਦੇ ਵਿੱਚ ਵੀ ਇੱਕਦਮ ਇੰਨੇ ਲਾਇਸੈਂਸ ਕੈਂਸਲ ਹੋਏ ਆ ਤਾਂ ਦੂਜੇ ਦਿਨ ਹੀ ਆਪਾਂ ਨੂੰ ਫਰਕ ਪਤਾ ਲੱਗ ਜਾਊਗਾ। ਇਟ ਵਿਲ ਟੇਕ ਅਬਾਊਟ 3 months ਟੂ ਅੰਡਰਸਟੈਂਡ ਕਿ ਕਿੱਥੇ ਕੁ ਰਿਐਕਸ਼ਨ ਹੋਇਆ, ਕਿੰਨਾ ਰਿਐਕਸ਼ਨ ਹੋਇਆ, ਕਿੱਥੇ ਐਕਟ ਹੋਇਆ, ਕਿੰਨਾ ਐਕਸ਼ਨ ਹੋਇਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹ ਥੋੜਾ ਟਾਈਮ ਲੱਗੂਗਾ ਇੱਥੇ ਪਤਾ ਲੱਗਣ ਨੂੰ ਵੀ ਜਿਹੜੇ ਸਾਡੇ ਇਹ ਚੀਜ਼ਾਂ ਹੋਈਆਂ ਹੈਗੀਆਂ ਜਾਂ ਜਿਹੜਾ ਸਾਡਾ ਇਹ ਕੰਮ ਹੋਇਆ ਉਹਦੇ ਨਾਲ ਹੁਣ ਜਿਹੜਾ ਅਸਰ ਹੈਗਾ ਉਹ ਕਿੱਥੇ ਦੇਖਣ ਨੂੰ ਮਿਲਦਾ ਹੈ। ਰਮਨ ਜੀ, ਉੱਥੇ ਪ੍ਰੋਗਰਾਮ ਤੇ ਤੁਹਾਡੇ ਪਹੁੰਚਣ ਤੋਂ ਪਹਿਲਾਂ ਆਪਾਂ ਆਫ-ਏਅਰ ਪਹਿਲਾਂ ਤੁਸੀਂ ਗੱਲ ਕਰ ਰਹੇ ਸੀਗੇ ਆਈਡੀਜ਼ ਨੂੰ ਲੈ ਕੇ, ਆਈਡੈਂਟੀਟੀ ਥੈਫਟ ਨੂੰ ਲੈ ਕੇ, ਆਨਲਾਈਨ ਕੌਣ ਅਸਲੀ ਬੰਦਾ ਹੈ, ਕੌਣ ਨਕਲੀ ਆ, ਕਿੱਥੋਂ ਕੀ ਚੱਲ ਰਿਹਾ ਆ, ਉਹ ਵੀ ਕਾਫੀ ਮੁੱਦਾ ਇਸ ਟਾਈਮ ਇੰਡਸਟਰੀ ਦੇ ਵਿੱਚ ਗਰਮਾਇਆ ਪਿਆ ਹੈ। ਬਿਲਕੁਲ ਰਾਜਕਰਨ, ਜਿਹੜਾ ਇਸ ਵੇਲੇ ਮੁੱਦਾ ਇੰਡਸਟਰੀ ਦੇ ਵਿੱਚ ਆ ਰਿਹਾ ਹੈਗਾ, ਜਿਹੜਾ ਆਉਣ ਵਾਲੇ ਸਮੇਂ 'ਚ ਆ ਰਿਹਾ ਹੈਗਾ, ਉਹ ਹੈਗਾ ਕਿ ਆਈਡੈਂਟੀਟੀ ਥੈਫਟ ਜਿਹੜਾ ਆ, ਡਰਾਈਵਰ ਦੀ ਆਈਡੈਂਟੀਟੀ ਆ, ਠੀਕ ਹੈ ਨਾ। ਡਰਾਈਵਰ ਦੀ ਆਈਡੈਂਟੀਟੀ ਔਰ ਡਰਾਈਵਰ ਦੀ ਜਿਹੜੀ ਇੱਥੋਂ ਤੱਕ ਪਤਾ ਲੱਗ ਰਿਹਾ ਕਿ ਫੇਕ ਜਿਹੜੇ CDL ਹੈਗੇ ਆ ਉਹ ਬਣ ਰਹੇ ਹੈਗੇ ਆ। ਫੇਕ CDL ਜਿਹੜੇ ਆ ਉਹ ਬਾਹਰਲੀਆਂ ਕੰਟਰੀਆਂ ਤੋਂ ਮੰਗਵਾਏ ਜਾ ਰਹੇ ਬਣਵਾ ਕੇ, ਤੇ ਉਹ ਜਿਹੜੇ ਫੇਕ CDL ਆ ਉਹ ਯੂਜ਼ ਕੀਤੇ ਜਾ ਰਹੇ ਆ ਇਸ ਥੈਫਟ ਦੇ ਵਿੱਚ, ਇਸ ਕੰਮ ਦੇ ਵਿੱਚ। ਸੋ ਉੱਥੋਂ ਇਹ ਸਮਝਣ ਦੀ ਲੋੜ ਹੈ ਕਿ ਇਹ ਜਿਹੜੀ ਇੰਡਸਟਰੀ ਦੀ ਇਨਫੋਰਮੇਸ਼ਨ ਆ ਕਿੱਥੋਂ ਜਾ ਰਹੀ ਆ, ਕਿੱਥੋਂ ਚੋਰੀ ਹੋ ਰਹੀ ਆ। ਮਤਲਬ ਇਹ ਇੰਨਾ ਕੁ ਡੀਪ ਅੱਜ ਮੈਂ ਸਵੇਰੇ ਡਰਾਈਵ ਕਰ ਰਿਹਾ ਸੀ ਇੱਥੇ ਆਉਣ ਲਈ ਲੋਹੀਵਿਲ, ਤੇ ਮੈਂ ਇਹ ਜਿਹੜੇ ਸੈਸ਼ਨ ਸੁਣੇ ਹੈਗੇ ਆ, ਪੋਡਕਾਸਟ ਸੁਣੇ ਹੈਗੇ ਆ, ਜਿਨ੍ਹਾਂ ਦੇ ਵਿੱਚ ਇਹ ਚੀਜ਼ਾਂ ਦੱਸੀਆਂ ਜਾ ਰਹੀਆਂ ਕਿ ਇੰਨਾ ਕੁ ਡੀਪ ਕੰਮ ਹੋ ਚੁੱਕਾ ਕਿ ਜਿਹਦੇ ਵਿੱਚ ਇਹ ਪ੍ਰੋਬਲਮ ਜਿਹੜੀ ਆ ਇਹ ਬਹੁਤ ਜ਼ਿਆਦਾ ਉੱਭਰ ਕੇ ਸਾਹਮਣੇ ਆ ਰਹੀ ਆ। ਔਰ ਜਿਹੜੀਆਂ ਸਾਡੀਆਂ ਟਰੱਕਿੰਗ ਕੰਪਨੀਜ਼ ਆ, ਜਦੋਂ ਹੁਣ ਉੱਥੇ ਗੱਲ ਇਹ ਚੱਲੀ ਕਿ ਜਿਹੜਾ ਇਹ ਸਾਰਾ ਲਾਸ ਹੁੰਦਾ ਆ ਜਦੋਂ ਕੋਈ ਥੈਫਟ ਹੁੰਦਾ, ਕੋਈ ਆਇਡੈਂਟੀਟੀ ਚੀਜ਼ ਹੁੰਦੀ ਆ, ਕੋਈ ਵੀ ਹੁੰਦਾ, ਕੋਈ ਲੋਡ ਚੋਰੀ ਹੁੰਦਾ, ਤੇ ਸਾਰਿਆਂ ਨਾਲੋਂ ਜ਼ਿਆਦਾ ਜਿਹੜਾ ਅਸਰ ਆ ਉਹ ਕਿਤੇ ਪੈਂਦਾ ਆ। ਤਾਂ 80 to 90% ਜਿਹੜੀ ਉਹਦੇ ਵਿੱਚ ਡੀਲ ਦੱਸੀ ਗਈ ਉਹ ਇਹੋ ਹੀ ਦੱਸੀ ਗਈ ਕਿ 80 to 90% ਜਿਹੜਾ ਆ ਉਹ ਕੈਰੀਅਰ ਤੇ ਫਰਕ ਪੈਂਦਾ, ਕੈਰੀਅਰ ਨੂੰ ਚੱਲਣਾ ਪੈਂਦਾ ਹੈ। ਫਾਈਨੈਂਸ਼ੀਅਲ ਲਾਸ ਜਿਹੜਾ ਉਹ ਕੈਰੀਅਰ ਦੇ ਸਿਰ ਪੈਂਦਾ, ਠੀਕ ਹੈ ਨਾ। ਤੇ ਇਹਦੇ ਵਿੱਚ ਇਹ ਵੀ ਗੱਲ ਕੀਤੀ ਗਈ ਕਿ ਜਿਹੜਾ 80% ਜਿਹੜੇ ਫਰਾਡ ਐਂਡ ਥੈਫਟ ਹੈਗਾ ਆ ਉਹ ਨਾਨ ਡੋਮਿਸਾਈਲ ਲਾਇਸੈਂਸ ਦੇ ਨਾਲ ਜੁੜਿਆ ਹੈਗਾ। ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਹੁਣ ਉਹ ਸਾਹਮਣੇ ਆ ਰਹੀਆਂ ਹੈਗੀਆਂ। ਇਹ ਚੀਜ਼ਾਂ ਪਿਛਲੇ ਸਾਲ ਆਪਣੇ ਸਾਹਮਣੇ ਨਹੀਂ ਸੀਗੀਆਂ, ਇਹ ਚੀਜ਼ਾਂ ਆਪਾਂ ਨੂੰ ਪਿਛਲੇ ਸਾਲ ਪਤਾ ਨਹੀਂ ਸੀਗੀਆਂ। ਇਹ ਚੀਜ਼ਾਂ ਹੁਣ ਉਜਾਗਰ ਹੋ ਰਹੀਆਂ ਜਦੋਂ ਇਹਦਾ ਡਾਟਾ ਸਾਹਮਣੇ ਆ ਰਿਹਾ, ਜਦੋਂ ਇਹਦੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਕਿ ਇਹ ਚੀਜ਼ਾਂ ਵਾਪਰ ਰਹੀਆਂ, ਆਹ ਚੀਜ਼ਾਂ ਹੋ ਰਹੀਆਂ, ਸਾਰਾ ਕੁਛ ਆਹ ਚੀਜ਼ ਚੱਲ ਰਹੀ ਆ। ਸੋ ਉਸ ਚੀਜ਼ ਨੂੰ ਦੇਖਦੇ ਹੋਏ ਹੁਣ ਲੱਗ ਰਿਹਾ ਕਿ ਜਿੱਦਾਂ ਇੰਡਸਟਰੀ ਦੇ ਵਿੱਚ ਜਿਹੜੀ ਖਾਸ ਕਰਕੇ ਜਿਹੜੀ ਕੈਰੀਅਰਸ ਆ, ਜਦੋਂ 90% ਨੁਕਸਾਨ ਕੈਰੀਅਰ ਦਾ ਹੋ ਰਿਹਾ, 90% ਕੈਰੀਅਰ ਨੂੰ ਹਿੱਟ ਹੋ ਰਿਹਾ, 80% 90%, ਤੇ ਕੈਰੀਅਰ ਨੂੰ ਹੀ ਜ਼ਿਆਦਾ ਜਿਹੜੀ ਆ ਉਹ ਡੀਟੇਲ ਦੇ ਵਿੱਚ ਕੰਮ ਕਰਨਾ ਪੈਣਾ। ਕੈਰੀਅਰ ਨੂੰ ਹੀ ਜ਼ਿਆਦਾ ਜਿਹੜੀ ਆ ਡੀਟੇਲ ਕਰਨੀ ਪੈਣੀ ਆ ਉਸ ਚੀਜ਼ ਦੀ, ਕਿਉਂਕਿ ਕੈਰੀਅਰਸ ਜਿਹੜੇ ਹੈਗੇ ਆ ਉਹ ਜਦੋਂ ਨੁਕਸਾਨ ਤੁਹਾਡਾ ਹੋਣਾ ਤਾਂ ਤੁਹਾਨੂੰ ਹੀ ਸਾਰੀ ਡੀਟੇਲ ਦੇ ਵਿੱਚ ਗੱਲ ਕਰਨੀ ਪੈਣੀ ਆ ਉਹਦੇ ਉੱਤੇ ਕਿ ਤੁਸੀਂ ਕਿੱਦਾਂ ਡਰਾਈਵਰ ਨੂੰ ਵੈਟਿੰਗ ਕਰਦੇ ਆ, ਡਰਾਈਵਰ ਦਾ ਬੈਕਗਰਾਊਂਡ ਕਿੱਦਾਂ ਚੈੱਕ ਕਰਦੇ ਆ, ਡਰਾਈਵਰ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਿਵੇਂ ਤੁਸੀਂ ਹੱਲ ਕਰਦੇ, ਹੈਂਡਲ ਕਰਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਹੁਣ ਆਪਣੀ ਖਾਸ ਕਰਕੇ ਪੰਜਾਬੀ ਟਰੱਕਿੰਗ ਇੰਡਸਟਰੀ ਦੇ ਵਿੱਚ ਬੜੀਆਂ ਮਹੱਤਤਾ ਰੱਖਦੀਆਂ, ਕਿਉਂਕਿ ਇੱਥੇ ਅਸੀਂ ਮੇਰੇ ਖਿਆਲ ਸਾਰਿਆਂ ਨਾਲੋਂ ਜ਼ਿਆਦਾ ਜਿਹੜਾ ਘੱਟ ਜ਼ੋਰ ਪਾਉਂਦੇ ਆ, ਸਾਰਿਆਂ ਨਾਲੋਂ ਜ਼ਿਆਦਾ ਜਿਹੜਾ ਘੱਟ ਕੰਮ ਕਰਦੇ ਹੈਗੇ ਜਦੋਂ ਅਸੀਂ ਡਰਾਈਵਰ ਦੀ ਵੈਟਿੰਗ ਕਰਦੇ ਹੈਗੇ ਕਿ ਡਰਾਈਵਰ ਪਹਿਲਾਂ ਕਿੱਥੋਂ ਆਇਆ ਹੈਗਾ, ਡਰਾਈਵਰ ਨੇ ਕੀ ਕੰਮ ਕੀਤਾ, ਡਰਾਈਵਰ ਪਿਛਲੀ ਜੌਬ ਤੇ ਕੀ ਕਰਦਾ ਸੀਗਾ, ਉੱਥੇ ਕੋਈ ਉਹਨੇ ਪ੍ਰੋਬਲਮ ਕ੍ਰੀਏਟ ਕੀਤੀ ਆ, ਨਹੀਂ ਕੀਤੀ ਆ, ਉਹਦਾ ਬੈਕਗਰਾਊਂਡ ਚੈੱਕ।
ਸੋ FMCSA ਨਾਲ ਇਸ ਚੀਜ਼ ਤੇ ਵੀ ਗੱਲ ਹੋਈ ਸੀਗੀ ਸਾਡੀ ਉੱਤੇ ਕਿ ਜਿਹੜਾ ਡਰਾਈਵਰ ਵੈਟਿੰਗ ਪ੍ਰੋਸੈਸ ਹੈਗਾ ਉਹਦੇ ਵਿੱਚ FMCSA ਨੇ ਜਦੋਂ 2020 ਦੇ ਵਿੱਚ ਕਲੀਅਰਿੰਗ ਹਾਊਸ ਲਾਂਚ ਕੀਤਾ ਸੀਗਾ ਉਦੋਂ ਪ੍ਰੋਮਿਸ ਕੀਤਾ ਸੀਗਾ ਕਿ ਜਿਹੜਾ 3 ਸਾਲ ਬਾਅਦ ਜਿਹੜਾ ਕਲੀਅਰਿੰਗ ਹਾਊਸ ਹੈ ਉਹਦੇ 'ਚ ਇਨਫ ਡਾਟਾ ਹੋ ਜਾਊਗਾ ਤੇ ਕੈਰੀਅਰਸ ਨੂੰ ਸੈਪਰੇਟਲੀ ਡਰਾਈਵਰ ਦੀ ਬੈਕਗਰਾਊਂਡ ਚੈੱਕ ਦੇ ਵਿੱਚ ਨਹੀਂ ਜਾਣਾ ਪਊਗਾ। ਇੱਕ ਜਿਹੜਾ ਕਲੀਅਰਿੰਗ ਹਾਊਸ ਆ ਉਹਦੇ ਤੋਂ ਤੁਹਾਨੂੰ ਇਹ ਰਿਪੋਰਟ ਮਿਲੂਗੀ, ਪਰ ਅਜੇ ਤੱਕ ਉਹ ਕੁਝ ਵੀ ਨਹੀਂ ਹੋਇਆ ਹੈਗਾ। ਸੋ ਉਸ ਮਾਮਲੇ 'ਚ FMCSA ਨੇ ਜ਼ਰੂਰ ਇਹ ਕੁਐਸਚਨ ਨੋਟ ਕੀਤਾ ਹੈਗਾ ਉਹਨਾਂ ਨੇ ਕਿ ਅਸੀਂ ਡੈਫੀਨੇਟਲੀ ਇਸ ਚੀਜ਼ ਦੇ ਉੱਤੇ ਹੋਰ ਜ਼ੋਰ ਦੇਵਾਂਗੇ, ਕਿਉਂਕਿ ਹੁਣ ਇਹ ਮੁੱਦਾ ਜਿਹੜਾ ਆ ਇਹ ਹੋਰ ਭੱਖ ਗਿਆ ਹੈਗਾ। ਰਮਨ ਜੀ, ਜਿੱਦਾਂ ਤੁਸੀਂ ਕਿਹਾ ਵੀ ਕਿਸੇ ਵੀ ਚੀਜ਼ ਦਾ ਜਿਹੜਾ ਇਫੈਕਟ ਆਉਂਦਿਆਂ ਨੂੰ ਕੁਝ ਮਹੀਨੇ ਇਸ ਦੇ ਵਿੱਚ ਲੱਗ ਜਾਂਦੇ ਆ, ਜੋ ਇਸ ਟਾਈਮ ਇੰਡਸਟਰੀ ਦੇ ਵਿੱਚ ਉਥਲ ਪੁਥਲ ਖਾਸ ਕਰਕੇ ਰੈਗੂਲੇਸ਼ਨਸ ਨੂੰ ਲੈ ਕੇ ਜਾਂ ਕੌਣ ਚਲਾ ਸਕਦਾ ਕੌਣ ਨਹੀਂ ਚਲਾ ਸਕਦਾ, ਜਿਹੜੀ ਸਖਤੀ ਦੇ ਰੁੱਖ ਆ, ਇਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੇ ਸੁਧਾਰ ਨੂੰ ਲੈ ਕੇ ਜਾਂ ਕਹਿ ਲਓ ਵੀ ਸਟ੍ਰੀਮਲਾਈਨ ਹੋਣ ਨੂੰ ਤੁਸੀਂ ਕਿੰਨਾ ਕੁ ਵਕਤ ਤੁਹਾਨੂੰ ਲੱਗਦਾ ਵੀ ਲੱਗੇਗਾ? ਵੀ 3 ਮਹੀਨੇ 6 ਮਹੀਨੇ ਸਾਲ ਤੱਕ ਸਟ੍ਰੀਮਲਾਈਨ ਹੋਣ ਦੇ ਆਸਾਰ ਨੇ? ਕਦੋਂ ਤੱਕ ਤੁਹਾਨੂੰ ਲੱਗਦਾ ਵੀ ਇਹ ਸਟ੍ਰੀਮਲਾਈਨ ਹੋਊਗਾ ਹੁਣ ਸਾਰਾ ਕੁਝ? ਬਿਲਕੁਲ ਰਾਜਕਰਨ, ਸਟ੍ਰੀਮਲਾਈਨ ਤਾਂ ਦੇਖੋ ਇਹ ਟਾਈਮ ਟੂ ਟਾਈਮ ਸਟ੍ਰੀਮਲਾਈਨ ਹੁੰਦਾ ਰਹਿਣਾ ਹੈ, ਤਾਂ ਇਹ ਕੰਮ ਚੱਲਦਾ ਰਹਿਣਾ ਹੈ। ਇਹਦੇ ਵਿੱਚ ਮੇਨਲੀ ਕਦੋਂ ਇਹ ਸਾਰੀਆਂ ਚੀਜ਼ਾਂ ਹੋਣੀਆਂ ਹੈਗੀਆਂ, ਕਦੋਂ ਇਹ ਸਾਰਾ ਕੰਮ ਹੋਣਾ ਹੈਗਾ, ਇਹਦੇ ਤੇ ਕੋਈ ਟਾਈਮਲਾਈਨ ਤਾਂ ਨਹੀਂ ਹੈਗੀ, ਪਰ ਇੰਨਾ ਹੈਗਾ ਕਿ ਇਹ ਜਿਹੜੀ ਚੀਜ਼ ਹੈਗੀ ਆ, ਜਦੋਂ ਜਿਹੜੀਆਂ ਪਹਿਲੀਆਂ ਐਡਮਿਨਿਸਟ੍ਰੇਸ਼ਨ ਸੀਗੀਆਂ ਉਹਨਾਂ ਦੇ ਵਿੱਚ ਕਈ ਵਾਰੀ ਪ੍ਰੋਬਲਮਸ ਨੂੰ ਤੁਸੀਂ ਪ੍ਰੈਜ਼ੈਂਟ ਕਰਦੇ ਸੀਗੇ, ਕਈ ਵਾਰੀ ਪ੍ਰੋਬਲਮਸ ਨੂੰ ਤੁਸੀਂ ਦੱਸਦੇ ਸੀਗੇ, ਪਰ ਉਹ ਪ੍ਰੋਬਲਮਸ ਦੇ ਉੱਤੇ ਅਸਰ ਕਰਨਾ, ਜਿੱਦਾਂ ਆਪਾਂ ਪਿਛਲੀ ਵਾਰੀ ਵੀ ਮੇਰੇ ਖਿਆਲ ਆਪਾਂ ਕਿਹਾ ਸੀਗਾ ਜਦੋਂ ਮਿਸਟਰ ਟਰੰਪ ਦੇ ਪਹਿਲੀ ਜਿਹੜੀ ਆ ਸੀਗੀ ਉਹਨਾਂ ਦੀ ਟਾਈਮ, ਉਦੋਂ ਕਿਹਾ ਸੀਗਾ ਵੀ ਵੱਡੀਆਂ ਸਾਰੀਆਂ ਚਾਬੀਆਂ ਦੇ ਕੇ ਕੰਮ ਨਿਬੇੜਤਾ, ਉਹ ਚੀਜ਼ ਰਾਈਟ। ਆਪਾਂ ਉਹ ਚੀਜ਼ਾਂ ਦੇਖਦੇ ਰਹੇ ਹਾਂ ਕਿ ਜਿੱਥੇ ਕਾਫੀ ਐਡਮਿਨਿਸਟ੍ਰੇਸ਼ਨ ਕਹਿ ਜਾਂਦੀ ਸੀ ਗੱਲਾਂ, ਪਰ ਉਹ ਹੁੰਦੀਆਂ ਨੂੰ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਦਾ 4 ਸਾਲ ਦਾ ਸਮਾਂ ਲੰਘ ਜਾਂਦਾ ਸੀ। ਪਰ ਮੈਨੂੰ ਲੱਗਦਾ ਕਿ ਇਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਥੋੜਾ ਜਿਹਾ ਫਰਕ ਹੈਗਾ। ਇੱਥੇ ਜਿਹੜੀਆਂ ਚੀਜ਼ਾਂ ਕਹੀਆਂ ਜਾ ਰਹੀਆਂ ਉਹਨਾਂ ਦੇ ਬੜੀ ਕੁਇਕਲੀ ਅਸਰ ਕੀਤਾ ਜਾ ਰਿਹਾ, ਉਹਨਾਂ ਦੇ ਬੜੀ ਕੁਇਕਲੀ ਉਹਨਾਂ ਦੇ ਧਿਆਨ ਦਿੱਤਾ ਜਾ ਰਿਹਾ। ਸੋ ਆਸ ਕਰਦੇ ਹਾਂ ਕਿ ਜਿਹੜੀਆਂ ਇਹ ਐਡਮਿਨਿਸਟ੍ਰੇਸ਼ਨ ਦੇ ਥੱਲੇ ਚੀਜ਼ਾਂ ਹੋ ਰਹੀਆਂ ਬਹੁਤ ਕੁਇਕ ਹੋ ਰਹੀਆਂ, ਸੋ ਹੋਪਫੁਲੀ ਚੀਜ਼ਾਂ ਜਿਹੜੀਆਂ ਜਲਦੀ ਬਦਲਣੀਆਂ ਸ਼ੁਰੂ ਹੋਣਗੀਆਂ। ਜੀ ਜੀ